ਜੇਪੀ ਮੋਰਗਨ ਦੇ ਸੀਈਓ ਜੋ ਜੇਮੀ ਡਿਮਨ ਆ, ਉਹਨਾਂ ਨੇ ਕਿਹਾ ਜੋ ਇਜ਼ਰਾਈਲ ਤੇ ਗਾਜ਼ਾ ਦਾ ਕੰਫਲਿਕਟ ਹੈਗਾ, ਇਹਦਾ ਬਹੁਤ ਵੱਡਾ ਜਿਹੜਾ ਇਫੈਕਟ ਆ ਉਹ ਇਕੋਨਮੀ ਤੇ ਪਊਗਾ। ਅਸੀਂ ਇਸ ਟਾਈਮ ਬਹੁਤ ਹੀ ਖਤਰਨਾਕ ਟਾਈਮ ਦੇ ਵਿੱਚੋਂ ਇਸ ਦਹਾਕੇ ਦੇ ਪਿਛਲੇ ਦਹਾਕਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਲੰਘ ਰਹੇ ਆ। ਕਹਿੰਦੇ ਵੀ ਮੋਸਟ ਡੇਂਜਰਸ ਟਾਈਮ ਇਨ ਡੈਕੇਡਸ ਹੈਗਾ। ਜੇਮੀ ਡਾਇਮੰਡ ਨੇ ਇਹ ਕਿਹਾ ਆ ਵੀ એનર્ਜੀ ਪ੍ਰਾਈਸਿਸ, ਫੂਡ ਤੇ ਇੰਟਰਨੈਸ਼ਨਲ ਟ੍ਰੇਡ ਇਹਦੇ ਉੱਤੇ ਜਿਹੜਾ ਆ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਆ। ਆਲਰੇਡੀ ਯੂਕਰੇਨ ਦੀ ਤੇ ਰਸ਼ੀਆ ਦੀ ਜਿਹੜੀ ਵਾਰ ਆ ਉਹਦੇ ਨਾਲ ਵੀ ਜਿਹੜਾ ਬਹੁਤ ਅਸਰ ਪਿਆ ਸੀਗਾ। ਪਰ ਇੱਕ ਇਕੋਨੋਮਿਸਟ ਹੈਗੇ ਆ ਪੌਲ ਕਰੂਗਮੈਨ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਨਫਲੇਸ਼ਨ ਦੇ ਉੱਤੇ ਜਿਹੜੀ ਆ ਵਿਕਟਰੀ ਕਰ ਲਈ ਹੈਗੀ ਆ ਵਿਦ ਵੈਰੀ ਲਿਟਲ ਕਾਸਟ। ਤੇ ਉਹ ਕਹਿੰਦੇ ਆ ਵੀ ਜਿਹੜੀ ਇਨਫਲੇਸ਼ਨ ਆ ਉਹਦੇ ਤੇ ਆਪਾਂ ਕੰਟਰੋਲ ਕਰ ਲਿਆ। ਕਮਰਸ਼ੀਅਲ ਰੀਅਲ ਸਟੇਟ ਆਊਟ ਪਰਫਾਰਮ ਹੋਈ ਆ। ਯੰਗ ਅਮਰੀਕਨਸ ਨੇ ਸਟਾਕ ਦੇ ਵਿੱਚੋਂ ਕੌਨਫੀਡੈਂਸ ਆਪਣਾ ਗਵਾ ਲਿਆ ਆ। ਤੇ ਕਹਿੰਦੇ ਵੀ ਜੈਨਟ ਜੈਲਨ ਆ ਜੋ ਹੁਣ ਉਹ ਕਹਿੰਦੇ ਆ ਵੀ ਇਹ ਸਾਨੂੰ ਜਿਹੜਾ ਨੈਚੁਰਲ ਵੇ ਟੂ ਡਿਵਰਸੀਫਾਈ ਇਹ ਅਮਰੀਕਨਸ ਨੂੰ ਉਹਨਾਂ ਨੇ ਕਿਹਾ ਆ। ਪਰ ਜੇ ਇਸ ਜਿਹੜੀ ਰਿਪੋਰਟ ਆ ਯਾਹੂ ਫਾਈਨੈਂਸ ਦੀ ਜਿਹਦੇ ਵਿੱਚ ਇਹ ਇਕੋਨੋਮਿਸਟ ਕਹਿੰਦੇ ਆ ਉਹਦੇ ਥੱਲੇ ਜਿਹੜੇ ਕਮੈਂਟ ਆ ਉਹ ਪੜ੍ਹ ਕੇ ਦੇਖੋ ਤਾਂ ਲੋਕ ਕਹਿੰਦੇ ਵੀ ਇਹ ਜਿਹੜੇ ਬਹੁਤ ਹੀ ਮਸ਼ਹੂਰ ਇਕੋਨੋਮਿਸਟ ਆ, ਹਾਲਾਂਕਿ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ ਆ। ਤੇ ਉਹ ਕਹਿੰਦੇ ਵੀ ਇਹ ਲੱਗਦਾ ਨਹੀਂ ਵੀ ਇਹ ਕਦੇ ਆਪ ਕਿਸੇ ਜਿਹੜਾ ਸਟੋਰ ਆ ਉੱਥੇ ਸਮਾਨ ਖਰੀਦਣ ਗਏ ਹੋਣ। ਸੋ ਇਹਨਾਂ ਨੂੰ ਪਤਾ ਹੀ ਨਹੀਂ ਵੀ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਕਿੰਨੀਆਂ ਮਹਿੰਗੀਆਂ ਹੈਗੀਆਂ, ਵੀ ਕਿੱਥੇ ਇਨਫਲੇਸ਼ਨ ਜਿਹੜੀ ਆ ਹੋ ਗਈ। ਇੱਕ ਵੀ ਕਮੈਂਟ ਮੈਂ ਦੇਖਦਾ ਸੀ, ਹਜ਼ਾਰਾਂ ਕਮੈਂਟ ਆ, ਇੱਕ ਵੀ ਕੋਈ ਉਹਨਾਂ ਦੇ ਜਿਹੜਾ ਹਾਂ ਪੱਖੀ ਨਹੀਂ ਸੀ ਵੀ ਭਾਈ ਇਹ ਕਿਹੜੇ ਪਾਸੇ ਤੁਸੀਂ ਕਹਿ ਰਹੇ ਆ ਵੀ ਜਿਹੜੀ ਇਕੋਨਮੀ ਆ, ਜਿਹੜੀ ਇਨਫਲੇਸ਼ਨ ਆ ਉਹ ਕੰਟਰੋਲ ਹੋ ਗਈ ਹੈਗੀ। ਸੋ ਸਥਿਤੀ ਜਿਹੜੀ ਆ ਕੋਈ ਬੜੀ ਚੰਗੀ ਨਹੀਂ ਆ। ਨਹੀਂ ਜੀ, ਜੇ ਇਨਫਲੇਸ਼ਨ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਕਾਬੂ 'ਚ ਨਹੀਂ ਨਜ਼ਰ ਆ ਰਹੀ ਜਿਹੜੀ ਉਹ ਹੈਗੀ। ਸੋ ਇਜ਼ਰਾਈਲ ਗਾਜ਼ਾ ਦੀ ਵਾਰ ਦੇ ਨਾਲ ਨਵਾਂ ਕ੍ਰਾਈਸਿਸ ਜਿਹੜਾ ਗਲੋਬਲ ਇਕੋਨਮੀ ਦੇ ਮੂਹਰੇ ਨਜ਼ਰ ਆਊਗਾ। ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਬੀਤੇ ਮੰਗਲਵਾਰ ਕਿਹਾ ਸੀਗਾ ਵੀ ਜਿਸ ਰਫਤਾਰ ਦੇ ਨਾਲ ਕੌਮੀ ਪੱਧਰ ਦੇ ਉੱਤੇ ਗਲੋਬਲ ਇਕੋਨਮੀ ਜਿਹੜੀ ਰਿਕਵਰੀ ਹੋ ਰਹੀ ਆ ਉਹ ਬਹੁਤ ਜ਼ਿਆਦਾ ਸਲੋ ਵਾ। ਤੇ ਵਾਰਨਿੰਗ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਈ ਆ ਹੁਣ ਜਦੋਂ ਮਿਡਲ ਈਸਟ ਦੇ ਵਿੱਚ ਨਵੀਂ ਵਾਰ ਜਿਹੜੀ ਉਹ ਲੱਗ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਅਜੇ ਤਾਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ, ਜਿਹੜੀ ਰਸ਼ੀਆ ਦੀ ਵਾਰ ਆ ਯੂਕਰੇਨ ਦੇ ਉੱਤੇ ਤੇ ਪੈਨੇਡੈਮਿਕ ਦੇ ਇਫੈਕਟ ਆ ਉਸੇ ਨੂੰ ਹੀ ਕਹਿ ਲਓ ਵੀ ਝੱਲਣਾ ਉਹ ਔਖਾ ਹੋਇਆ ਪਿਆ ਸੀ ਤੇ ਬਹੁਤ ਔਖਾ ਹੈ। ਅਜੇ ਬੰਗਾ ਜਿਹੜੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕਿਹਾ ਵੀ ਇਕੋਨਮੀਜ਼ ਬਹੁਤ ਹੀ ਡੈਲੀਕੇਟ ਸਟੇਟ ਦੇ ਉੱਤੇ ਆ। ਇਹਨਾਂ ਨੇ ਜਿਹੜੀਆਂ ਐਨੂਅਲ ਮੀਟਿੰਗਸ ਦੀ ਦੌਰਾਨ ਜਿਹੜੀ ਇੱਕ ਹੋਈ ਇੰਟਰਵਿਊ ਆ ਉਸ ਦੇ ਵਿੱਚ ਕਿਹਾ ਆ। ਕਹਿੰਦੇ ਵੀ ਜਦੋਂ ਵਾਰ ਹੁੰਦੀ ਆ ਉਹ ਹੈਲਪਫੁਲ ਨਹੀਂ ਹੁੰਦੀ ਕਿਸੇ ਵੀ ਸੈਂਟਰਲ ਬੈਂਕ ਦੇ ਲਈ ਜਿਹੜੇ ਕਿ ਇੱਕ ਰਾਹ ਲੱਭ ਰਹੇ ਹੋਣ ਸੌਫਟ ਲੈਂਡਿੰਗ ਦੇ ਲਈ। ਪਾਲਿਸੀ ਮੇਕਰਸ ਖਾਸ ਕਰਕੇ ਜਿੱਦਾਂ ਆਪਣੇ ਇੱਧਰਲੇ ਪਾਸੇ ਆ ਜੈਨਟ ਯੈਲਨ ਹੋਣੀ ਤੇ ਬਾਕੀ ਜਿਹੜੇ ਫੈਡ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਇਨਫਲੇਸ਼ਨ ਦੇ ਉੱਤੇ ਅਸੀਂ ਉਸ ਨੂੰ ਠੰਡਿਆ ਕਰਨ ਦੇ ਵਿੱਚ ਲੱਗੇ ਆ ਤਾਂ ਜੋ ਰਿਸੈਸ਼ਨ ਜਿਹੜਾ ਆ ਉਹ ਨਾ ਆਵੇ ਤੇ ਸੌਫਟ ਲੈਂਡਿੰਗ ਜਿਹੜੀ ਉਹ ਹੋ ਜਾਵੇ। ਤੇ ਪਰ ਮਿਡਲ ਈਸਟ ਦੇ ਜਿਹੜੇ ਹਮਲਿਆਂ ਤੋਂ ਬਾਅਦ ਦੇ ਵਿੱਚ ਕਹਿੰਦੇ ਵਰਲਡ ਦੀ ਇਕੋਨਮੀ ਦੇ ਉੱਤੇ ਹੋਰ ਵੀ ਜ਼ਿਆਦਾ ਅਸਰ ਆ ਉਹ ਪੈ ਸਕਦਾ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਹ ਸਪਰੈਡ ਹੋ ਰਹੀ ਆ ਇਹ ਹੋਰ ਵੀ ਜ਼ਿਆਦਾ ਡੇਂਜਰਸ ਬਣਦੀ ਜਾ ਰਹੀ ਆ। ਆਇਲ ਮਾਰਕੀਟਸ ਜਿਟਰੀ ਨੇ। ਜਦੋਂ ਵੀ ਮਿਡਲ ਈਸਟ ਦੇ ਵਿੱਚ ਕੋਈ ਵੀ ਕੌਨਫਲਿਕਟ ਹੁੰਦਾ ਆ ਤਾਂ ਤੇਲ ਦੇ ਉੱਤੇ ਇਸ ਦਾ ਵੱਡਾ ਅਸਰ ਆ ਉਹ ਪੈਂਦਾ ਆ। ਐਨਰਜੀ ਪ੍ਰਾਈਸਿਸ ਦੇ ਵਧਣ ਦੇ ਨਾਲ ਹਰ ਇੱਕ ਚੀਜ਼ ਦੀ ਜਿਹੜੀ ਪ੍ਰਾਈਸ ਆ ਉਹ ਵੱਧਦੀ ਹੀ ਹੁੰਦੀ ਆ। IMF ਦੇ ਜਿਹੜੇ ਚੀਫ ਇਕੋਨੋਮਿਸਟ ਨੇ ਪੀਅਰ ਓਲੀਵਰ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਲੇਟੈਸਟ ਜੰਪ ਆਇਆ ਸੀਗਾ ਆਇਲ ਪ੍ਰਾਈਸਿਸ ਦੇ ਵਿੱਚ, ਚਾਹੇ ਉਹ ਸਸਟੇਨ ਹੁੰਦਾ ਹੈ ਕਿ ਨਹੀਂ, ਪਰ ਜਿਹੜਾ 10% ਇਨਕਰੀਜ਼ ਆਇਲ ਪ੍ਰਾਈਸਿਸ ਦੇ ਵਿੱਚ ਹੋਇਆ ਆ ਉਹ ਗਲੋਬਲ ਇਕੋਨਮੀ ਨੂੰ ਹੋਰ ਜ਼ਿਆਦਾ ਸਲੋ ਡਾਊਨ ਕਰ ਦੇਵੇਗਾ। ਵਰਲਡ ਇਕਨੋਮਿਕ ਆਊਟਲੁੱਕ ਦੇ ਮੁਤਾਬਕ ਉਹਨਾਂ ਨੇ ਜਿਹੜੀ ਗਲੋਬਲ ਗਰੋਥ ਆਊਟਲੁੱਕ ਆ ਇਸ ਸਾਲ ਦੀ 3% ਦੇ ਉੱਤੇ ਜਿਹੜੀ ਉਹ ਸੀਗੀ ਉਸ ਨੂੰ ਘਟਾ ਕੇ ਹੁਣ 2.9 ਦੇ ਉੱਤੇ ਕੀਤੀ। ਉੱਦਾਂ ਬੰਦਾ ਕਹਿੰਦਾ ਵੀ ਇੰਨਾ ਕੀ ਫਰਕ ਪੈਂਦਾ ਆ, ਪਰ ਇਹ ਇੱਕ ਵਾਰਨਿੰਗ ਹੁੰਦੀ ਆ ਵੀ ਜਿਹੜੀ ਗਰੋਥ ਆ ਜਿੰਨੀ ਮਿਕਦਾਰ ਦੇ ਵਿੱਚ ਸੋਚ ਰਹੇ ਸੀਗੇ ਜਾਂ ਜਿਸ ਰਫਤਾਰ ਦੇ ਨਾਲ ਵਧੂਗੀ ਉਹ ਤੋਂ ਹੁਣ ਕੂਲ ਡਾਊਨ ਹੋਣੀ ਸ਼ੁਰੂ ਹੋ ਗਈ ਆ। ਜੀ।